ਕਹਿੰਦੀ ਰਾਮਚੰਦਰ ਦੀ ਹੈ 108 ਤੇ ਤੁਸੀਂ ਆਉਂਦੇ ਨਾ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਰੇਡੀਓ ਬੰਦ ਕਰ ਲਿਓ, ਸਾਡੀ ਰੇਡੀਓ ਦੀ ਆਵਾਜ਼ ਆਈ ਹੈ ਪਿੱਛੇ। ਹਾਂਜੀ ਸਤਿ ਸ਼੍ਰੀ ਅਕਾਲ। ਅੱਛਾ ਤੁਸੀਂ ਫੋਨ ਹੀ ਬੰਦ ਕਰਤਾ। 107 ਤੇ ਤੁਸੀਂ ਆਉਂਦੇ ਨਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਲਦੀ ਗੱਲ ਖਤਮ ਕਰੂੰਗਾ। ਹਾਂਜੀ ਇਹ ਸਟਾਰਟ ਕਰੂੰਗਾ ਨਿਰਮਲ ਸਿੰਘ ਹੋਰਾਂ ਤੋਂ। ਇਹ ਸਰ ਨਿਰਮਲ ਸਿੰਘ ਜੀ ਜਿਹੜੇ ਸੀ ਨਾ, ਇਹ ਚ ਕੋਈ ਡਾਊਟ ਨਹੀਂ ਕਿ ਮਹਾ ਟੈਲੈਂਟਡ ਬੰਦੇ ਸੀਗੇ। ਉਹਨਾਂ ਦਾ ਸੁਣ ਕੇ ਵੀ ਇੱਕ ਕੀ ਕਹਿੰਦੇ ਆ, ਇਹ ਨਿਰਮਲ ਸਿੰਘ ਜੀ ਹੋਰੀ ਨਾ ਇੱਕ ਗੁਲਾਮ ਨਬੀ ਆਜ਼ਾਦ ਉਧਰ ਹੈਗੇ ਨਾ ਆਪਣਾ, ਕੀ ਕਹਿੰਦੇ ਆ, ਗੁਲਾਮ ਨਬੀ ਜਿਹੜੇ ਹੈਗੇ ਨਾ ਉੱਥੋਂ ਦੇ ਗਜ਼ਲ ਸਿੰਗਰ ਪਾਕਿਸਤਾਨ ਦੇ, ਹਾਂਜੀ ਉਹਨਾਂ ਦੇ ਬੜੇ ਵਧੀਆ ਦੋਸਤ ਰਹੇ ਨੇ। ਇੱਕ ਵਾਰੀ ਕੀ ਹੋਇਆ ਸੀ ਪਾਕਿਸਤਾਨ ਨੂੰ ਨਾ, ਹਾਂਜੀ ਇਹ ਸੱਚੀ ਗੱਲ ਆ, ਇਹ ਤਾਂ ਤੁਸੀਂ ਜੇ ਸਰਚ ਮਾਰੋਗੇ ਨਾ ਮਿਲ ਵੀ ਜਾਊਗੀ ਕਿਤੇ ਨਾ ਕਿਤੋਂ। ਹਾਂਜੀ ਤੇ ਇਹਨਾਂ ਦੇ ਨਾ ਹਾਰਮੋਨੀਅਮ ਚੋਂ 2 ਸ਼ਰਾਬ ਦੀਆਂ ਬੋਤਲਾਂ ਵੀ ਨਿਕਲੀਆਂ। ਉਹ ਆਪਣੇ ਕੀ ਕਹਿੰਦੇ ਗੁਲਾਬ ਜਿਹੜਾ ਆਪਣਾ ਉਧਰ ਦਾ ਗਜ਼ਲ ਸਿੰਗਰ ਸੀ ਉਹਦੇ ਵਾਸਤੇ ਲੈ ਕੇ ਜਾ ਰਹੇ ਸੀ। ਉਧਰ ਦੀ ਨਾ ਰੇਂਜਰਸ ਨੇ ਰੋਕਿਆ ਵੀ ਸੀ। ਸਿਰਫ ਦੋਏ ਮੈਂ ਵਾਪਸ ਹਾਂਜੀ ਨਹੀਂ ਇਹ ਤਾਂ ਨਿਰਮਲ ਸਿੰਘ ਉਹਦਾ ਸ਼ਰਾਬ ਪੀਂਦਾ ਸੀ, ਕਈਆਂ ਨੂੰ ਪਤਾ ਇਹਦੇ ਬਾਰੇ। ਹੈਲੋ ਇਹ ਪੀਂਦਾ ਸੀ, ਆਪ ਵੀ ਸ਼ਰਾਬ ਪਤਾ ਹੈ? ਨਹੀਂ ਉਹ ਨਹੀਂ ਪੀਂਦੇ ਜਿਹੜਾ ਗੁਲਾਬ ਉਧਰ ਪਾ ਕੇ। ਨਹੀਂ ਸਰ ਉਹ ਨਹੀਂ ਪੀਂਦੇ। ਨਹੀਂ ਪੀਂਦਾ ਜਿਹੜੇ ਉਹ ਸੀ ਨਾ ਕੀ ਕਹਿੰਦੇ ਆ, ਜਿਹੜਾ ਗਜ਼ਲ ਸਿੰਗਰ ਸੀ ਨਾ ਪਾਕਿਸਤਾਨ ਦੇ। ਮੈਂ ਦੱਸ ਰਿਹਾ ਨਾ, ਮੈਂ ਤੁਹਾਨੂੰ ਦੱਸ ਰਿਹਾ ਕਿ ਨਿਰਮਲ ਸਿੰਘ ਆਪ ਵੀ ਪੀਂਦਾ ਸੀ। ਚਲੋ ਮੈਨੂੰ ਉਹ ਨਹੀਂ ਪਤਾ, ਪਰ ਉਹਨਾਂ ਨੇ ਜੋ ਕਿਹਾ ਸੀ ਨਾ ਕਿ ਕਿਉਂ ਲੈ ਕੇ ਜਾ ਰਹੇ, ਤਾਂ ਉਹਨਾਂ ਨੇ ਇਹ ਕਿਹਾ ਸੀ ਕਿ ਮੇਰਾ ਜਿਹੜਾ ਦੋਸਤ ਹੈ ਉਹਨੇ ਮੰਗਾਈਆਂ ਸੀ। ਨਹੀਂ ਉਹ ਤੁਹਾਡੇ ਵਾਲੇ ਇੰਸੀਡੈਂਟ ਦੀ ਗੱਲ ਨਹੀਂ ਕਰਦਾ ਮੈਂ ਤਾਂ, ਉਦਾਂ ਮੈਂ ਜਾਣਦਾ ਰਾਗੀਆਂ ਨੂੰ ਨਾ। ਅੱਛਾ ਹਾਂ ਮੈਂ ਇਹਨੂੰ ਵੀ ਜਾਣਦਾ। ਹੋਰ ਦੂਸਰੀ ਇਹ ਗੱਲ ਕਰਨੀ ਸੀ ਮੈਂ ਕਿ ਜਿਹੜੀ ਹੁਣੇ ਹਾਂਜੀ ਜਿਹੜੀ ਤੁਸੀਂ ਹੁਣੇ ਗੱਲ ਕਰਦੇ ਪਏ ਸੀ ਨਾ ਇਨਸਿਕਿਉਰਿਟੀ ਦੀ। ਇਨਸਿਕਿਉਰਿਟੀ ਦਾ ਹਾਲ ਤੇ ਇਹ ਆ ਕਿ ਅੱਜ ਦੇ ਟਾਈਮ ਤੇ ਇੱਕ ਮਹਾਨ ਸ਼ਖਸੀਅਤ ਹੈਗੀ ਆਪਣੀ ਸਿੱਖ ਕੌਮ ਦੀ, ਰਵੀ ਸਿੰਘ ਖਾਲਸਾ ਏਡ। ਹਾਂਜੀ ਉਹਨੇ ਹੁਣ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੇ ਇਹ ਕਹਿਤਾ ਕਿ ਦੇਖੋ ਜੀ ਇਹ ਕਰੋਨਾ ਵਾਇਰਸ ਸਾਡੇ 5-6000 ਕੇਸ ਬਣ ਗਿਆ ਹੈ। ਜੇ ਰਪਟ ਹੋ ਗਿਆ ਤੇ ਜਿਹੜੇ ਲੋਕੀ ਟੂਰਿਸਟ ਵੀਜ਼ਾ ਤੇ ਆਏ ਨੇ ਜਾਂ ਸਟੂਡੈਂਟ ਵੀਜ਼ਾ ਤੇ ਆਏ ਨੇ ਉਹ ਵਾਪਸ ਆਪਣਾ ਜਾਣ ਦਾ ਕਰੋ, ਕਿਉਂਕਿ ਅਸੀਂ ਇੱਥੇ ਹੈਗੀ ਸੋਸ਼ਲ ਅਮਰੀਕਾ ਵਾਲਾ ਹਿਸਾਬ ਨਹੀਂ ਆ ਜਾਂ ਇੰਡੀਆ ਵਾਲਾ ਪ੍ਰਾਈਵੇਟ ਹਸਪਤਾਲ ਨਹੀਂ ਹੈਗੇ ਕਿ ਤੁਹਾਨੂੰ ਸਾਰਿਆਂ ਨੂੰ ਵਧੀਆ ਫੈਸਿਲਿਟੀ ਮਿਲ ਜੂਗੀ। ਤੇ ਤੁਹਾਡੀ ਜਿਹੜੀ ਇੰਸ਼ੋਰੈਂਸ ਜਿਹੜੀ ਤੁਸੀਂ ਆਉਂਦੇ ਹੋ 1500 ਰੁਪਇਆ ਲੈ ਕੇ, 1500 ਰੁਪਏ ਦੀ ਇੰਸ਼ੋਰੈਂਸ ਮਿਲ ਜਾਂਦੀ ਹੈ ICICI ਬੈਂਕ ਤੋਂ। ਉਹਦੇ ਤੇ ਤੁਹਾਡੇ ਇਲਾਜ ਨਹੀਂ ਹੋ ਪਾਣਗੇ, ਤੁਹਾਨੂੰ ਵਾਇਰਸ ਹੋ ਗਿਆ ਤੇ ਤੁਸੀਂ ਜਿਹੜਾ ਘਰ ਜਾਣ ਦੀ ਤਿਆਰੀ ਕਰੋ। ਤੇ ਉਤੋਂ ਖਫਾ ਹੋ ਕੇ ਸਾਡੇ ਕੌਮ ਦੇ ਮਹਾਨ ਯੋਧੇ ਸੂਰਬਦਾਸ ਸੂਬੇਦਾਰ ਜਾਂ ਲੰਗਰ ਕਿੰਗ ਉਹ ਪ੍ਰਾਈਮ ਮਿਨਿਸਟਰ ਆਫ ਆਸਟ੍ਰੇਲੀਆ ਨੂੰ ਚੈਲੰਜ ਕੀਤਾ ਕਿ ਤੇਰੇ ਵਰਗਿਆਂ ਦੀ ਸਾਨੂੰ ਲੋੜ ਨਹੀਂ, ਅਸੀਂ ਤੈਨੂੰ ਵੀ ਰੋਟੀ ਖਵਾ ਦਾਂਗੇ ਤੇ ਆਪ ਵੀ ਖਾ ਲਾਂਗੇ, ਜਰਾ ਸਰਚ ਕਰ ਲੰਗਰ। ਹੁਣ ਸਰਚ ਕਰ ਲੰਗਰ ਦੇ ਸਪੈਲਿੰਗ ਸਰ ਹੈਗੇ LANGAR ਇਨਵਰਟਡ ਕੋਮਾ। ਹਾਂਜੀ ਇਹਨੂੰ ਮੋਲਕ ਨੂੰ ਇਹ ਨਹੀਂ ਪਤਾ ਕਿ ਬੇਵਕੂਫਾ ਗੂਗਲ ਵੀ ਤੇਰੀ ਜੇ ਤੂੰ ਲੰਗਰ ਸਰਚ ਕਰੇਗਾ ਤੇ ਬਥੇਰੇ ਆ ਜਾਣੇ ਆ। ਜਦੋਂ ਆਸਟ੍ਰੇਲੀਅਨ ਲੰਗਰ ਸਰਚ ਕਰੇਗਾ ਉਹਨੂੰ ਜਸਟਿਨ ਲੰਗਰ ਆਣਾ ਹੈ, ਉਹਨੇ ਕਹਿਣਾ ਅੱਛਾ ਜਸਟਿਨ ਲੰਗਰ ਵੈਰੀ ਗੁੱਡ ਜੋ ਕਿ ਚੱਕੇ ਚੰਗੇ। ਉਹ ਡੰਗਰ ਨੂੰ ਇਹ ਨਹੀਂ ਪਤਾ। ਇਨਸਿਕਿਉਰਿਟੀ ਇਹ ਹਾਲ ਦੀ ਆ ਕਿ ਗਲੀ ਦਾ ਨਾ ਅੱਜ ਦੇ ਟਾਈਮ ਤੇ ਪ੍ਰਧਾਨ ਮੰਤਰੀ ਮੋਦੀ ਦਾ ਐਡਵਾਈਜ਼ਰ ਬਣਨ ਨੂੰ ਫਿਰਦਾ। ਇਹ ਤੇ ਇੱਧਰ ਹੈਗੇ ਨੇ, ਉਹਨਾਂ ਨੂੰ ਗਾਲਾਂ ਕੱਢਣ ਨੂੰ ਫਿਰਦੇ ਨੇ। ਪਰ ਆਹ ਦੇਖੋ ਸਾਡੇ ਜਿਹੜੇ ਮਿਸਟਰ ਲੰਗਰ ਕਿੰਗ ਜਿਹੜੇ ਹੈਗੇ ਨੇ, ਹੁਣ ਸਰ ਇਹਨਾਂ ਨੇ ਕੀ ਕੀਤਾ UK ਚ ਨਾ, ਇਹਨਾਂ ਨੂੰ ਨਾ ਜਗ੍ਹਾ ਨਹੀਂ ਦਿੱਤੀ ਉਹਨਾਂ ਨੇ, ਕੀ ਕਹਿੰਦੇ ਆ ਗੁਰਦੁਆਰੇ ਵਾਲਿਆਂ ਨੇ ਕਿ ਯਾਰ ਤੁਸੀਂ ਮੰਡੀਰ ਖਾਨਾ ਹੀ ਹੋ, ਆਓਗੇ ਖੱਪਖਾਨਾ ਪਾਓਗੇ, ਲਾਈਨ ਲਾਓਗੇ ਤੇ ਅਸੀਂ ਜਗ੍ਹਾ ਨਹੀਂ ਦੇ ਸਕਦੇ। ਉਸ ਦਿਨ ਇਹਨੇ ਟਵੀਟ ਕਰਤੇ ਕਿ ਆਹ ਦੇਖੋ ਜੀ ਸਾਨੂੰ ਗੁਰਦੁਆਰੇ ਵਾਲੇ ਜਗ੍ਹਾ ਨਹੀਂ ਦਿੰਦੇ, ਅਸੀਂ ਤਾਂ ਲੰਗਰ ਲਾ ਦੇਣੀ ਸੀ। ਉਹ ਬਾਅਦ ਕੁਝ ਮੁਸਲਮਾਨ, ਕੁਝ ਹਿੰਦੂ ਤੇ ਕੁਝ ਸਿੱਖ ਜਿਹੜੇ ਉੱਧਰ ਦੇ ਹੈਗੇ ਨੇ, ਜਿਹੜੇ ਇਹਦੇ ਫੈਨ ਵਿਚਾਰੇ, ਉਹਨਾਂ ਨੇ ਆਪਣੇ ਰੈਸਟੋਰੈਂਟਸ ਵਗੈਰਾ ਨਾ ਜੈਸੇ ਖੋਲਤੇ ਕਿ ਤੂੰ ਆ ਕੇ ਨਾ ਗਰਾਈ ਕਰਾ ਸਾਡੀ, ਅਸੀਂ ਬੈਠੇ ਨੇ ਇੱਥੇ ਤਾਂ ਹੁਣ ਕਿਸੇ ਨੇ ਆਉਣਾ ਨਹੀਂਗਾ ਹਨਾ। ਤੇ ਉਹ ਜਿਹੜਾ ਲੰਗਰ ਦਾ ਖਰਚਾ ਜਿਹੜਾ ਹੈਗਾ ਨਾ, ਜਿਹੜੇ ਪੀਜ਼ਾ ਜਿਹੜੇ NHS ਨੂੰ ਜਾ ਰਹੇ ਨੇ ਨੈਸ਼ਨਲ ਸਕੀਮ ਨੂੰ, ਹੁਣ ਜਿਹੜਾ ਇਹਦੇ ਕੋਲ ਪੈਸਾ ਆਇਆ ਉਹ ਪੈਸਾ ਕੱਢਣਾ ਵੀ ਦਿਆ ਨਾ ਸਰ। ਜਦੋਂ ਤੁਸੀਂ ਸਾਰਿਆਂ ਨੇ ਡੋਨੇਸ਼ਨ ਕਰਤੀ ਆ, ਉਹ ਡੋਨੇਸ਼ਨ ਕੱਢਣੀ ਵੀ ਦਿਆ ਨਾ, ਕਿਤੇ ਨਾ ਕਿਤੇ ਦਿਖਾਣੀ ਤੇ ਆ ਨਾ ਲੰਗਰ ਲਾਏ ਨੇ। ਹੁਣ ਜਿਹੜੇ ਉਹ ਕਮਿਊਨਿਟੀ ਹੈਗੀ ਨਾ ਬਰਮਿੰਗਮ ਦੀ, ਇੱਧਰ ਦੀ ਆਪਣਾ ਕੀ ਕਹਿੰਦੇ ਆ ਸਾਊਥ ਹੋਲ ਦੀ, ਜਿਨ੍ਹਾਂ ਦੇ ਰੈਸਟੋਰੈਂਟਸ ਬੰਦ ਹੋਏ ਪਏ ਨੇ, ਹੁਣ ਉਹਨਾਂ ਨੂੰ ਜਾ ਕੇ ਉੱਥੇ ਆ ਕੇ ਥੋੜਾ ਡਿਸਕਾਊਂਟ ਲੈ ਕੇ NHS ਵਾਲਿਆਂ ਨੂੰ ਦੇ ਕੇ ਮਿਸਟਰ ਲੰਗਰ ਕਿੰਗ ਅਗੇਨ ਚੈਲੰਜ ਕਰਨ ਵਾਸਤੇ ਤਿਆਰ ਨੇ। ਹੁਣ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਤੋਂ ਬਾਅਦ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੀ ਵਾਰੀ ਆ ਸਕਦੀ ਹੈ, ਇਸ ਕਰਕੇ ਥੋੜਾ ਬਚਾ ਕਰਕੇ ਰੱਖੋ। ਪ੍ਰੋਬਲਮ ਇਹ ਹੈ ਨਾ ਸਰ, ਸਾਡੇ ਜਿਹੜੇ ਇੱਥੇ ਨਾ ਫਿਲਮਾਂ ਦੀ ਵੇਖੋਗੇ ਨਾ,
ਆਪਣੇ ਹੱਕ ਮਿਲਦੇ ਨਹੀਂ, ਖੋਣੇ ਪੈਂਦੇ ਆ। ਜਿਹੜਾ ਆਹ ਡਾਇਲੌਗ ਮੈਂ ਘੱਟੋ ਘੱਟ ਨਹੀਂ ਤੇ 500 ਫਿਲਮ ਤੇ ਵੇਖਿਆ ਹੋਊਗਾ। ਇਹਨਾਂ ਦਾ ਬਸ ਨਹੀਂ ਚੱਲਦਾ, ਨਹੀਂ ਤੇ ਆਈਲੈਟਸ ਉੱਤੇ ਵੀ ਨੰਬਰ ਆਪਣੇ ਆਪ ਲਵਾ ਲੈਣ। ਇਹ ਐਡੀ ਕੌਮ ਆ ਡਿਜੀਟਲੀ ਨਹੀਂ ਧਰਮ ਦੇ ਵਿੱਚ ਵੀ ਆਈਲੈਟਸ ਦੇ ਨੰਬਰ ਖੋਣੇ ਪੈਂਦੇ ਆ। ਸਾਨੂੰ ਧਰਮ ਦੇ ਵਿੱਚ ਵੀ ਇਹੀ ਸਿਖਾਇਆ ਹੈ ਕਿ ਕਉ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਹਾਂ ਪਰ ਇੱਕ ਸਰ ਇਹਦੇ ਵਿੱਚ ਨਾ ਇੱਕ ਸਿੱਖਣ ਵਾਲੀ ਗੱਲ ਇਹ ਆ ਕਿ ਹੁਣ ਜੇ ਪਾਰਸੀ ਕਮਿਊਨਿਟੀ ਦੇਖੋਗੇ ਇੰਡੀਆ ਦੀ, ਜਿਹੜੀ ਬੰਬੇ ਦੇ ਵਿੱਚ ਤਾਂ 1-2% ਜਿਹੜੀ ਪੂਨੇ ਚ ਆ, ਟੋਟਲ ਨੰਬਰ ਆਫ ਪੋਪੂਲੇਸ਼ਨ ਜਿਹੜੀ ਹੈਗੀ ਨਾ, ਜੇ ਵੀਰ ਸਿੰਘ ਅੱਜ ਆਪਣੀ ਨੋਟਬੁੱਕ ਫੜੇ ਨਾ ਤੇ ਉਹਦੇ ਉੱਤੇ ਨਾਮ ਲਿਖਣਾ ਸਟਾਰਟ ਕਰੇ ਨਾ, ਤਾਂ ਅੱਧੀ ਨੋਟਬੁੱਕ ਚ ਉਹ ਪੂਰੀ ਕਮਿਊਨਿਟੀ ਦੇ ਨਾਮ ਮੁੱਕ ਜਾਣਗੇ। ਇੰਨੀ ਕਾ ਕਮਿਊਨਿਟੀ ਉਹ। ਜੇ ਉਹ ਕਮਿਊਨਿਟੀ ਜਿਹਦੇ ਟਾਟਾਜ਼, ਗੋਦਰੇਜ, ਠੀਕ ਹੈ, ਵਾੜੀਆਜ਼, ਤੁਸੀਂ ਨਾਮ ਲਓ, ਤੁਸੀਂ ਇੱਕ ਕੋਈ ਵੀ ਨਾਮ ਲੈ ਲਓ, ਮਜ਼ੂਮਦਾਰ, ਫਰਨੀਚਰ ਵਾਲਾ, ਟ੍ਰੈਜਰੀ ਵਾਲਾ, ਕੋਈ ਵੀ ਪਿੰਡਰਾ ਵਾਲਾ ਨਹੀਂ, ਖੋਤਾ ਸੀ ਉਹ ਨਹੀਂ, ਬਾਕੀ ਜਿਹੜੇ ਵਾਲਾ ਨੇ, ਟ੍ਰੈਜਰੀ ਵਾਲਾ, ਫਰਨੀਚਰ ਵਾਲਾ, ਜਿੰਨੇ ਵਾਲਾ ਨੇ ਨਾ, ਇਹ ਸਾਰੇ ਪਾਰਸੀ ਨੇ। ਜੇ ਅਗਲੇ ਇਹ ਕਹਿ ਦੇਣ ਆਹ ਹਿੰਦੂਆਂ ਨੇ ਬੜਾ ਕੰਮ ਖਰਾਬ ਕੀਤਾ, ਅਸੀਂ ਜਿੰਨਾ ਇਹਨਾਂ ਨੂੰ ਖਵਾਇਆ, ਜਿੰਨਾ ਇਹਨਾਂ ਵਾਸਤੇ 1500 ਕਰੋੜ ਰੁਪਇਆ ਹੁਣ ਫਿਰ ਰਤਨ ਟਾਟਾ ਨੇ ਫੜਾਤਾ ਇਹਨਾਂ ਨੂੰ, ਤੇ ਇਹ ਸਾਡੀ ਕੁੜੀਆਂ ਨਾਲ ਵਿਆਹ ਕਰਕੇ ਸਾਡੀ ਕਮਿਊਨਿਟੀ ਨੂੰ ਅੱਧਾ ਕਰਤਾ। 10 ਸਾਲ ਪਹਿਲਾਂ 2.5 ਲੱਖ ਸੀ, ਹੁਣ ਰਹਿ ਗਏ ਅਸੀਂ, ਹਨਾ। ਇਹ ਕਰਦੇ ਇਹਨਾਂ ਨੇ ਅਗਲੇ 20 ਸਾਲਾਂ ਚ ਰਹਿ ਦੇਣਾ, ਤੇ ਅਗਲੇ 60 ਸਾਲਾਂ ਚ ਇਹ ਕਮਿਊਨਿਟੀ ਖਤਮ ਹੋ ਜਾਣੀ ਆ। ਤੇ ਆਪਾਂ ਨੂੰ ਖਵਾ ਪੈਂਦਾ ਤੇ ਜਾ ਕੇ ਵਿਆਹ ਕਰੋ ਪਹਿਲੇ, ਤੇ ਕੁਛ ਵਿਆਹ ਕਰੋ ਕਿ ਉਹਨਾਂ ਦੀ ਕਮਿਊਨਿਟੀ ਚ ਹੈ ਨਾ, ਕਿ ਕੁੜੀ ਨੇ ਵੀ ਵਿਆਹ ਕੀਤਾ ਉਹ ਵੀ ਗਿਆ, ਜੇ ਮੁੰਡੇ ਨੇ ਵੀ ਵਿਆਹ ਕੀਤਾ ਤੇ ਉਹ ਵੀ ਗਿਆ ਆਊਟ ਆਫ ਉਹਨਾਂ ਦੇ ਕਮਿਊਨਿਟੀ ਚੋਂ। ਤੇ ਹੁਣ ਉਹਨਾਂ ਵੱਲੋਂ ਕਦੀ ਸਾਨੂੰ ਇਹ ਚੀਜ਼ ਸੁਣਨ ਨੂੰ ਨਹੀਂ ਮਿਲੇਗੀ। ਪਤਾ ਗੱਲ ਕੀ, ਉਹ ਰੱਜੀ ਕੌਮ ਆ, ਰੱਜੀ ਲੰਗਰ ਖਾ ਕੇ ਨਹੀਂ ਰੱਜੀ, ਪੈਸਾ ਕਮਾ ਕੇ ਰੱਜੀ ਆ। ਜਦੋਂ ਸਾਡੀ ਕਮਿਊਨਿਟੀ ਨੂੰ ਜਦੋਂ ਕਰੋਨਾ ਵਾਇਰਸ ਆਉਂਦਾ ਪਿਆ ਤੇ ਉਹ ਖੋਲਦੇ ਪਏ ਨੇ ਕਿ ਯਾਰ ਇਨੋਵੇਟਿਵ ਆਈਡੀਆ ਦੱਸੋ, ਕਿਸੇ ਤਰੀਕੇ ਨਾਲ ਅਸੀਂ ਫੰਡ ਕਰਾਂਗੇ ਤੇ ਕਿਸੇ ਤਰੀਕੇ ਨਾਲ ਲੋਕਾਂ ਨੂੰ, ਤੇ ਸਾਡੀ ਕਮਿਊਨਿਟੀ ਦਾ ਵਾਹ ਪੇਸ਼ ਨਹੀਂ ਆਉਂਦਾ ਤਾਂ ਕਿ ਲੰਗਰ ਕਿੱਦਾਂ ਖਵਾਈਏ। ਪ੍ਰੋਬਲਮ ਇਹ ਹੈ ਨਾ, ਜਦੋਂ ਸਾਡਾ ਸੋਚ ਹੀ ਤੜਕੇ ਤੱਕ ਜਾਂ ਜੀਤਾ ਸਿੰਘ ਤੱਕ ਜਾਂ ਰਵੀ ਸਿੰਘ ਤੱਕ ਰਹਿ ਜਾਏਗਾ, ਤੇ ਉਹ ਉਹਨਾਂ ਦਾ ਤੇ ਫਿਰ ਉਹੀ ਗੱਲ ਹੈ ਨਾ, ਫਿਰ ਉਹਨਾਂ ਨੂੰ ਹੱਕ ਖੋਣੇ ਹੀ ਪੈਂਦੇ, ਉਹਨਾਂ ਨੂੰ ਪਤਾ ਨਹੀਂ ਲੱਗਦਾ ਹੱਕ ਹੁੰਦੇ ਕੀ ਆ। ਇਹ ਤਾਂ ਦਾ ਬੱਸ ਨਹੀਂ ਚੱਲਦਾ, ਨਹੀਂ ਤੇ ਸਾਹ ਵੀ ਖੋ ਲੈਣ, ਇੰਨੇ ਔਖੇ ਨੇ। ਬਸ ਸਰ ਇੰਨੀ ਗੱਲ ਕਰਨੀ ਸੀ। ਉਹ ਸੁਰਿੰਦਰ ਸਿੰਘ ਪੱਤਰਕਾਰ ਜਿਹੜਾ ਮਿਸਟਰ ਕੈਟ, ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਕੈਟ ਹੈ, ਠੀਕ ਹੈ ਨੀ, ਟਾਡਾ ਦਾ ਕੇਸ ਲੱਗਾ ਤੇ ਪ੍ਰਧਾਨ ਹੋਰੀ ਪਹੁੰਚ ਗਿਆ ਅਮਰੀਕਾ 'ਚ। ਇਹ ਤੁਹਾਨੂੰ ਪਤਾ ਨਹੀਂ ਲੱਗਦਾ ਪਿਆ, ਮੇਰੇ ਮਦਰ ਦਾ ਵੀਜ਼ਾ ਨਹੀਂ ਲਾਉਣ ਨੂੰ ਫਿਰਦੇ ਹੋ ਕਿ ਨਹੀਂ ਜੀ, ਤੁਹਾਡਾ ਪਤਾ ਨਹੀਂ ਤੁਸੀਂ ਵਾਪਸ ਆਣਾ ਕਿ ਨਹੀਂ ਆਣਾ। ਤੇ ਟਾਡਾ ਦਾ ਕੇਸ ਲੱਗਾ ਹੈ ਸੁਰਿੰਦਰ ਸਿੰਘ ਪੱਤਰਕਾਰ ਦੇ, ਤੇ ਉਹਨੂੰ ਕਲੀਅਰੈਂਸ ਮਿਲ ਗਈ ਤੇ ਉਸ ਟਾਈਮ ਤੇ ਕੈਲੀਫੋਰਨੀਆ 'ਚ ਬਹਿ ਕੇ ਰੇਡੀਓ ਚਲਾਉਂਦਾ ਪਿਆ। ਨਹੀਂ ਜਿਹੜਾ ਕਿਹੜੀ ਉਹ ਇਨਕਲਾਬੀ ਜੋ ਆ, ਅਸੀਂ ਏਜੰਸੀਆਂ ਦੇ ਬੰਦੇ ਆ, ਉਹ ਬੰਦੇ ਸਰਕਾਰ ਦੇ ਵਿਰੁੱਧ ਲੜਨੇ ਵਾਲੇ, ਇਦਾਂ ਤਾਂ ਮਿਲਣਾ ਹੀ ਆ, ਉਹਨੂੰ ਵੀਜ਼ੇ ਤਾਂ ਲੱਗਣਾ ਹੀ ਆ। ਉਹ ਤੇ ਹੈ ਹੀ ਆ ਸਰ। ਜਦੋਂ ਅਗਲਾ ਦੇਖੋ ਨਾ, ਉਹ ਡਬਲ ਢੋਲ ਜੀ ਹੁੰਦੇ ਨੇ, ਇਧਰੋਂ ਵੀ ਵੱਜਦੀ ਉਧਰੋਂ ਵੀ ਵੱਜਦੀ ਆ। ਜਦੋਂ ਫਲਾਣ ਦੀ ਵਾਰੀ ਆਉਂਦੀ ਹੈ ਤੇ ਉਹ, ਜਦੋਂ ਇਹਨਾਂ ਦੇ ਫਲਾਣ ਦੀ ਵਾਰੀ ਆਣੀ ਨਾ, ਤੇ ਖਾੜ ਕਿਸੇ ਆਮ ਜੇ ਬੰਦੇ ਨੂੰ ਕਹਿ ਕੇ ਕਿ ਅੱਤਵਾਦੀ ਆ, ਉਹਨੂੰ ਫੜਾ ਕੇ ਤੇ ਆਪਣੀ ਕਲੀਅਰੈਂਸ ਵੀ ਲੈ ਲੈਣੀ, ਤੇ ਉਹ ਚੀਕਾ ਮਾਰਨ ਦੀ ਵਾਰੀ ਆਣੀ ਤੇ ਉਹਨੂੰ ਬਣਾ ਦੇਣੇ ਕਿ ਹੱਕ ਸੱਚ ਦੀ ਲੜਾਈ ਲੜੋ, ਏਦਾਂ ਕਰੋ ਓਦਾਂ ਕਰੋ। ਇੱਕ ਤੇ ਸਮਝ ਨਹੀਂ ਆਉਂਦੀ ਹੱਕ ਸੱਚ ਹੈ ਕੀ, ਤੁਹਾਨੂੰ ਤਾਂ ਸਮਝ ਨਹੀਂ ਆਉਂਦੀ ਸੀ। ਨਿਊਟਨ ਦਾ ਲਾਅ ਸੱਚ ਹੋ ਸਕਦਾ, ਪਰ ਇਹਨਾਂ ਦੇ ਜਿਹੜੇ ਲਾਜ਼ ਨੇ ਕਿ ਪਾਣੀ ਜੇ ਕੋਈ ਚੁੰਬੀ ਲੈ ਕੇ ਆਓ, ਬੇਫਿਕਰੇ ਕੌਮ ਆ ਨਾ। ਜਦੋਂ ਅਕਾਲ ਤਖਤ ਮਿਸਟਰ ਬੱਕਰੀ ਨੇ ਕਹਿਤਾ ਸੀ, ਜਥੇਦਾਰ ਮਿਸਟਰ ਬੱਕਰੀ ਨੇ ਜਦੋਂ ਕਹਿਤਾ ਸੀ ਕਿ ਅਸੀਂ ਇਹ ਹਨਾ, ਤੇ ਫਿਰ ਬੇਫਿਕਰਿਆਂ ਦਾ ਫਿਰ ਕੋਈ ਫਿਕਰ ਥੋੜੀ ਹੁੰਦਾ, ਨਾ ਫਿਕਰ ਨਾ ਫਾਕਾ, ਹਨਾ। ਬਸ ਇਹ ਹੈ ਸਰ, ਇੰਨੀ ਗੱਲ। ਥੈਂਕ ਯੂ ਜੀ। WhatsApp ਤੇ ਤੁਸੀਂ ਆਉਨੇ ਰਹੋ ਜੀ।